ਸਤਵਿੰਦਰ ਜੀ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਤਿੰਨਾਂ ਅਕਾਲ, ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ। ਭਾਜੀ ਇੱਕ ਨਾ ਮੈਂ ਥੋੜੀ ਗੱਲ ਲੱਗਾ ਕਰਦੇ। ਇੱਕ ਨਾ ਜਦੋਂ 1947 ਦੇ ਵਿੱਚ ਆਪਣਾ ਗੋਰਿਆਂ ਤੋਂ ਕਾਲਿਆਂ ਦਾ ਅੰਡਰ ਆਇਆ ਨਾ ਇੰਡੀਆ, ਉਦੋਂ ਇੱਕ ਗੱਲ ਲਿਖੀ ਸੀ ਵੀ 3 ਕੌਮਾਂ ਇਹਦੇ ਵਿੱਚ ਪਾਈਆਂ ਜਾਂਦੀਆਂ, ਹਿੰਦੂ, ਮੁਸਲਿਮ, ਸਿੱਖ। ਸਾਡੀ ਕੌਮ ਦਾ ਉਹਨੇ ਇਹ ਲਿਖਿਆ ਹੈ ਵੀ ਇਹ ਕੌਮ ਇਦਾਂ ਦੀ ਆ ਜਿਹਨੂੰ ਸਭ ਕੁਝ ਹੋਣ ਤੋਂ ਬਾਅਦ ਇਹ ਜਿੱਦਾਂ ਸੱਪ ਨੂੰ ਲੰਘ ਜੇ ਤੇ ਲਕੀਰ ਪਿੱਟਣ ਦਾ ਫਾਇਦਾ, ਉਹ ਕੰਮ ਸਾਡੀ ਕੌਮ ਕਰਦੀ ਵੀ ਇਹਨਾਂ ਨੂੰ ਆਉਣ ਵਾਲਾ ਜਾਂ ਆਪਣੇ ਆਪ ਨੂੰ ਸੰਭਲਦੇ ਨਹੀਂ ਜਾਂ ਕਿੱਦਾਂ, ਹਨਾ। ਉਹਨੇ ਸਾਡੇ ਬਾਰੇ ਇਹ ਗੱਲ ਲਿਖਤੀ ਆ। ਦੂਜੀ ਗੱਲ ਭਾਈ, ਜਿਹੜੇ ਬੰਦੇ ਅੱਜ ਡਿਆਨਾ ਦੇ ਵਿੱਚ ਪ੍ਰੋਟੈਸਟ ਕਰ ਰਹੇ ਨੇ, ਉਹ ਕਹਿੰਦੇ ਆ ਵੀ ਸਿਟੀਜ਼ਨ ਜਾਂ ਗ੍ਰੀਨ ਕਾਰਡ ਸਾਡਾ ਸਾਥ ਨਹੀਂ ਦੇਣ ਦੇ। ਜਿੱਦਣ ਬਾਈਡਨ ਦੀ ਸਰਕਾਰ ਸੀਗੀ, ਤੇਲ ਬਹੁਤ ਉੱਪਰ ਚਲ ਗਿਆ ਸੀ, ਲੋਡਾਂ ਦਾ ਰੇਟ ਨਹੀਂ ਮਿਲ ਰਹੇ, ਉਹਨੇ ਨਹੀਂ ਸੀ ਨਾ, ਉਦਣ ਸਾਡੀਆਂ ਹੜਤਾਲਾਂ ਚੱਲ ਰਹੀਆਂ ਸੀਗੀਆਂ ਓਨਰਾਂ ਦੀਆਂ, ਜਿੰਨੇ ਕੰਪਨੀਆਂ ਦੇ ਜਾਂ ਓਨਰ ਆਪਰੇਟਰ ਉਹ ਕਰ ਰਹੇ ਸੀਗੇ। ਇਹ ਡਰਾਈਵਰ ਕਹਿੰਦੇ ਸੀਗੇ ਸਾਰੇ ਵੀ ਅਸੀਂ ਲੋਡ ਚੱਕਣੇ ਆ, ਸਾਨੂੰ ਤੋਰੋ, ਕਿਉਂਕਿ ਡਰਾਈਵਰ ਨੂੰ ਤੇ ਮੀਲਾਂ ਦੇ ਹਿਸਾਬ ਨਾਲ ਮਿਲਣਾ। ਜਿਹੜਾ ਲਾ ਬਣਾਤਾ ਇੰਡੀਆਨਾ ਨੇ, ਉਹ ਤੇ ਹੁਣ ਪਾਸ ਹੋ ਗਿਆ, ਹੁਣ ਹੜਤਾਲ ਕਰਨ ਦਾ ਕੀ ਫਾਇਦਾ। ਹੁਣ ਤੁਸੀਂ ਦੂਜੀ ਗੱਲ ਜਿਹੜੀ ਆਪਣਾ ਗੱਲ ਕਰਦੇ ਵੀ ਸਾਡੇ ਪੰਜਾਬੀਆਂ ਦੀ ਇੰਗਲਿਸ਼ ਨਾਲ, ਭਾਜੀ ਮੈਂ 3 ਸਪੈਨਿਆਂ ਦੇ ਨਾਲ ਮੇਰੀ ਗੱਲਬਾਤ ਹੋਈ ਜਿਨ੍ਹਾਂ ਨੂੰ ਬਿਲਕੁਲ ਇੰਗਲਿਸ਼ ਨਹੀਂ ਆਉਂਦੀ, ਜਿਨ੍ਹਾਂ ਨੂੰ ਮੈਂ ਦੱਸਿਆ ਵੀ ਇੱਧਰ ਨੂੰ ਜਾਣਾ, ਤੇ ਉਹਨਾਂ ਨੇ ਆਪਣੇ ਗਾੜੀ ਮਾਲਕ ਨੂੰ ਕਾਲ ਲਾਈ। 2 ਚੀਨੇ ਆ ਜਿਨ੍ਹਾਂ ਨੂੰ ਮੈਂ ਐਕਸਪਲੇਨ ਕੀਤਾ ਵੀ ਇੱਥੇ ਚੈੱਕ ਇਨ ਕਰਾਉਣਾ, ਅਜੇ ਉਹਨਾਂ ਦਾ ਲੰਚ ਟਾਈਮ ਹੋਇਆ, ਨਹੀਂ ਤੂੰ ਚੈੱਕ ਇਨ ਕਰਾ ਸਕਦਾ। ਮਤਲਬ ਕਹਿਣ ਦਾ ਭਾਵ ਵੀ ਪੰਜਾਬੀਆਂ ਨੂੰ ਨਹੀਂ, ਦੂਜੀਆਂ ਕਮਿਊਨਿਟੀ 'ਚ ਬਹੁਤ ਜਿਨ੍ਹਾਂ ਨੂੰ ਚੀਨੇ ਜਾਂ ਮਕਸੀਕਨ ਨੂੰ ਨਹੀਂ ਆਉਂਦੀ ਬਿਲਕੁਲ ਬਹੁਤ ਜਿੱਦਾਂ ਨਾ ਹਾਇਓ ਦੇ ਵਿੱਚ ਨਿਊਜ਼ ਆ ਜਿਹੜੀ ਤਾਜ਼ਾ, ਉਹਦਾ ਬਿੱਲ ਪਾਸ ਹੋਣ ਜਿਹੜਾ ਹਾਊਸ 72 ਬਿੱਲ ਆ, ਉਹਦੇ ਵਿੱਚ ਭਾਜੀ ਉਹਨਾਂ ਨੇ ਹਾਇਓ ਦੇ ਵਿੱਚ ਇੱਕ ਨਵਾਂ ਬਿੱਲ ਆ ਰਿਹਾ। ਪਹਿਲਾਂ ਤਾਂ ਸੀਡੀਐਲ ਕੈਂਸਲ ਹੋਏ ਸੀ ਨਾ, ਜਿਨ੍ਹਾਂ ਕੋਲ ਨਹੀਂ ਹੈਗੇ ਆਪਣੇ ਪੇਪਰ ਨਹੀਂ ਹੈਗੇ ਗ੍ਰੀਨ ਕਾਰਡ ਜਾਂ ਸਿਟੀਜ਼ਨ ਨੌਨ ਡੋਮਿਸਾਈਲ, ਹੁਣ ਉਹ ਬਿੱਲ ਇਹ ਪਾਸ ਹੋਣ ਜਾ ਰਿਹਾ, ਉਹ 1 ਤੇ 2 ਦਿਨਾਂ ਤੱਕ ਹੋ ਜਾਣਾ। ਉਹ ਇਹ ਹੋ ਜਾਂਦਾ ਵੀ ਜਿਨ੍ਹਾਂ ਕੋਲ ਡਰਾਈਵਰ ਲਾਇਸੈਂਸ ਆ ਤਾਂ ਉਹਨਾਂ ਕੋਲ ਪੇਪਰ ਨਹੀਂ ਹੈਗੇ, ਮਤਲਬ ਇਮੀਗ੍ਰਾਂਟ ਪੱਕੇ ਨਹੀਂ ਹੈਗੇ, ਭਾਵੇਂ ਉਹ ਕਿਸੇ ਵੀ ਸਟੇਟ 'ਚੋਂ ਹਾਇਓ 'ਚੋਂ ਲੰਘ ਰਹੇ ਆ ਜਾਂ ਹਾਇਓ ਦੇ ਵਿੱਚ ਆ ਕੇ ਰਹਿਣ ਲੱਗ ਪਏ ਆ। ਜੇ ਉਹਨਾਂ ਦਾ ਕੋਈ ਐਕਸੀਡੈਂਟ ਹੁੰਦਾ, ਕਿਉਂਕਿ ਉਹਨਾਂ ਨੂੰ ਉਹ ਕਾਰ ਵੀ ਚਲਾਉਣ ਤੋਂ ਲਾਇਸੈਂਸ ਉਹਦਾ ਕੈਂਸਲ ਹੋਏਗਾ ਹਾਇਓ ਦੇ ਵਿੱਚ, ਉਹ ਕਾਰ ਵੀ ਨਹੀਂ ਚਲਾ ਸਕਦੇ। ਜੇ ਉਹਨਾਂ ਦਾ ਕੋਈ ਐਕਸੀਡੈਂਟ ਹੁੰਦਾ ਆ, ਉਹਨਾਂ ਦੇ 1st ਡਿਗਰੀ ਚਾਰਜਰ ਲੱਗਣਗੇ। ਦੂਜਾ ਜਿਹੜੀ ਸਟੇਟ ਦਾ ਲਾਇਸੈਂਸ ਆ, ਉਹ ਸਟੇਟ ਨੂੰ ਵੀ ਨਾਲ ਕੋਰਟ ਦੇ ਵਿੱਚ ਘਸੀਟਿਆ ਜਾਏਗਾ। ਸੋ ਹਾਇਓ ਦੇ ਵਿੱਚ ਇਹ ਲਾ ਜਿਹੜਾ ਆ ਹਾਊਸ 72 ਉਹਦਾ ਨਾਂ 722 ਆ ਰਿਹਾ, 722 ਸ਼ਾਇਦ ਏਦਾਂ ਕਰਕੇ। ਹਾਂਜੀ, ਸੋ ਸਾਡੇ ਬੰਦਿਆਂ ਨੂੰ ਥੋੜਾ ਪੰਜਾਬੀਆਂ ਨੂੰ ਵੀ ਉਧਰੋਂ ਵਿੱਚੋਂ ਲੰਘਣ ਦੀ ਥੋੜਾ ਕੇਅਰਫੁਲ ਹੋਣ ਦੀ ਲੋੜ ਆ, ਧਿਆਨ ਰੱਖਣ ਦੀ ਲੋੜ ਆ ਭਾਜੀ। ਇੰਨਾ ਕੀ ਕਹਿਣਾ। ਥੈਂਕ ਯੂ ਭਾਈ ਸਾਰਿਆਂ ਦਾ ਜੀ। ਬਿਲਕੁਲ ਥੈਂਕ ਯੂ ਤੁਹਾਡਾ ਇਹ ਗੱਲ ਕਰਨ ਦਾ। ਬਿਲਕੁਲ ਅਸੀਂ ਉਦੋਂ ਜਦੋਂ ਸੱਪ ਲੰਘ ਜਾਂਦਾ ਨਾ ਫਿਰ ਲਾਈਨ ਕੁੱਟਦੇ ਆ, ਅਸੀਂ ਉਦੋਂ ਐਕਟ ਨਹੀਂ ਕਰਦੇ ਜਦੋਂ ਇਹ ਲਾਭ ਬਣਦੇ ਆ, ਉਦੋਂ ਅਸੀਂ ਪਬਲਿਕ ਨਹੀਂ ਜਾਂਦੇ, ਉਦੋਂ ਅਸੀਂ ਪਬਲਿਕ ਫੋਰਮ 'ਚ ਨਹੀਂ ਜਾਂਦੇ, ਠੀਕ ਹੈ ਨਾ। ਅਸੀਂ ਉਦੋਂ ਆਪਣੇ ਕਾਂਗਰਸਮੈਨ ਨੂੰ ਨਹੀਂ ਮਿਲਦੇ, ਅਸੀਂ ਉਦੋਂ ਆਪਣੀਆਂ ਸਾਰੀਆਂ ਮੰਗਾਂ ਨਹੀਂ ਰੱਖਦੇ ਅੱਗੇ। ਅਸੀਂ ਉਦੋਂ ਗੱਲ ਕਰਦੇ ਹਾਂ ਜਦੋਂ ਸਾਰਾ ਕੁਝ ਹੋ ਜਾਂਦਾ ਆ, ਮੁੜ ਕੇ ਅਸੀਂ ਸਟ੍ਰਾਈਕਾਂ 'ਤੇ ਉਹਨਾਂ ਦੇ ਉੱਤੇ ਚੱਲ ਪੈਂਦੇ ਹਾਂ। ਸੋ ਬਿਲਕੁਲ ਡੈਫੀਨੇਟਲੀ 100% ਆ। ਐਂਡ ਡਿਲਾਇਲਾ ਲਾ ਦੇ ਵਿੱਚ ਵੀ ਇਹ ਪ੍ਰੋਵੀਜ਼ਨ ਆ ਸਰ ਕਿ ਜੇ ਤੁਸੀਂ ਜਿਹੜਾ ਹਾਊਸ ਬਿੱਲ ਜਾਂ ਸੈਨੇਟ ਬਿੱਲ ਦੋਨਾਂ 'ਚ ਇੱਕ 'ਚ ਪ੍ਰੋਵੀਜ਼ਨ ਹੈਗਾ ਕਿ ਜੇ ਕੋਈ ਨਾਨ ਡੋਮਿਸਾਈਲ ਲਾਇਸੈਂਸ ਆ, ਉਹਦੇ ਕੋਲੋਂ ਕੋਈ ਗਲਤੀ ਹੁੰਦੀ, ਐਕਸੀਡੈਂਟ ਹੁੰਦਾ, ਕੁਛ ਹੁੰਦਾ, ਤੇ ਲਾਈਫ ਟਾਈਮ ਬੈਨ ਆ ਉਹਦੇ ਤੇ। ਜੀ ਬਿਲਕੁਲ।